ਹਿਊਮੈਨਿਟੇਰੀਅਨਿਜ਼ਮ ਇਹ ਸਿੱਖੀ ਦਾ ਕੋਰ ਹੈ ਜੀ, ਸਿੱਖੀ ਦਾ ਬੇਸ ਹੈ, ਆਧਾਰ ਹੈ। ਬਿਲਕੁਲ। ਔਰ ਸਾਡੀ ਅਰਦਾਸ ਦੋ ਵੇਲੇ ਦੀ ਦੁਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕੋਵਿਡ-19 ਦੇ ਚਲਦਿਆਂ ਦੁਨੀਆ ਭਰ 'ਚ ਜਿੱਥੇ ਜਿੱਥੇ ਸਿੱਖ ਸੀ ਉਹਨਾਂ ਨੇ ਗੁਰਦੁਆਰਿਆਂ ਨੂੰ ਬੇਸ ਬਣਾ ਕੇ ਜਿਵੇਂ ਇਨਸਾਨੀਅਤ ਦੀ ਸੇਵਾ ਕੀਤੀ, ਉਹਨੇ ਦੁਨੀਆ ਭਰ ਦੇ ਵਿੱਚ ਸਿੱਖਾਂ ਨੂੰ ਜਿੱਥੇ ਇੱਕ ਪਾਸੇ ਐਡਮਿਰੇਸ਼ਨ ਹੈ, ਦੂਸਰੇ ਪਾਸੇ ਆਪਣੀ ਪਛਾਣ ਬਣਾਉਣ 'ਚ ਔਰ ਸਿੱਖ ਧਰਮ ਦੀ ਇਨਸਾਨੀਅਤ ਦੀ ਆਈਡੀਓਲੋਜੀ ਨੂੰ ਪ੍ਰਮੋਟ ਕਰਨ 'ਚ ਬੜਾ ਵੱਡਾ ਰੋਲ ਅਦਾ ਕੀਤਾ। ਦੁਬਈ ਦਾ ਗੁਰਦੁਆਰਾ ਸਾਹਿਬ ਇਸ ਵੇਲੇ ਭਾਰਤ ਤੋਂ ਬਾਹਰ ਜਾਂ ਹੁਣ ਪਾਕਿਸਤਾਨ ਕਰਤਾਰਪੁਰ ਕੋਰੀਡੋਰ ਇਹਦਾ ਪ੍ਰੋਮੀਨੈਂਸ ਹੈ, ਸਭ ਤੋਂ ਜ਼ਿਆਦਾ ਕਸ਼ਿਸ਼ ਵਾਲੀ ਥਾਂ ਬਣ ਚੁੱਕੀ ਹੈ। ਕੋਵਿਡ ਤੋਂ ਪਹਿਲਾਂ 1 ਮਿਲੀਅਨ ਲੋਕ ਸਾਲ ਦੇ ਵਿੱਚ ਜਿਹੜਾ ਉੱਥੇ ਵਿਜ਼ਿਟ ਕਰਦੇ ਨੇ, ਜਿਨ੍ਹਾਂ 30% ਉਹ ਨੇ ਜਿਹੜੇ UAE ਬਾਹਰਲੇ ਮੁਲਕਾਂ ਤੋਂ ਆਉਂਦੇ ਨੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਪਹੁੰਚ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੁਬਈ ਦੇ ਪ੍ਰਮੁੱਖ ਗੁਰਦੁਆਰਾ ਸਾਹਿਬ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸਭ ਪਾਸਿਓਂ ਸ਼ਲਾਘਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਸੋ ਇਨਸਾਨੀਅਤ ਦਾ ਕੇਂਦਰ ਬਣਿਆ ਇਹ ਗੁਰਦੁਆਰਾ ਕੋਵਿਡ-19 ਦੇ ਕਹਿਰ ਦੇ ਦੌਰਾਨ ਵੀ ਹਜ਼ਾਰਾਂ ਲੋਕਾਂ ਨੂੰ ਜ਼ਰੂਰੀ ਜਿਹੜੀਆਂ ਸੇਵਾਵਾਂ ਉਹ ਪ੍ਰਦਾਨ ਕਰਦਾ ਰਿਹਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਵੀ ਕਿਤੇ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਜਾਂ ਸਿੱਖ ਕੌਮ ਦੀ ਸੇਵਾ ਦੇ ਆਸਪੈਕਟ ਦੀ ਗੱਲ ਹੁੰਦੀ ਹੈ ਤੇ ਸਾਡਾ ਸਿਰ ਬਾਬਾ ਗੁਰੂ ਨਾਨਕ ਸਾਹਿਬ ਦੀ ਉਸ ਮਹਾਨ ਵਿਚਾਰਧਾਰਾ ਦੇ ਅੱਗੇ ਬਾਰ-ਬਾਰ ਝੁਕਦਾ। ਇੱਕ ਫਖਰ ਵੀ ਮਹਿਸੂਸ ਹੁੰਦਾ ਹੈ ਕਿ ਕਿਵੇਂ ਇਨਸਾਨੀਅਤ, ਹਿਊਮੈਨਿਟੇਰੀਅਨਿਜ਼ਮ ਇਹ ਸਿੱਖੀ ਦਾ ਕੋਰ ਹੈ ਜੀ, ਸਿੱਖੀ ਦਾ ਬੇਸ ਹੈ, ਆਧਾਰ ਹੈ। ਔਰ ਸਾਡੀ ਅਰਦਾਸ ਦੋ ਵੇਲੇ ਦੀ ਦੁਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਔਰ ਜਦੋਂ ਕੋਵਿਡ-19 ਦਾ ਕ੍ਰਾਈਸਿਸ ਸ਼ੁਰੂ ਹੁੰਦਾ ਹੈ 1919 ਦੇ ਵਿੱਚ ਹੀ ਜ਼ਾਹਰ ਹੈ, ਔਰ ਕਿਵੇਂ ਦੁਨੀਆ ਭਰ ਦੇ ਵਿੱਚ ਸਾਡੇ ਗੁਰਦੁਆਰੇ ਆਪਣੇ ਆਪ ਦੇ ਵਿੱਚ ਇੱਕ ਸ਼ੈਲਟਰ ਪਲੇਸ ਜਿਹੜੇ ਕਹੇ ਜਾਂ, ਜਦੋਂ ਗੁਰਦੁਆਰੇ ਦਾ ਕਨਸੈਪਟ ਆਉਂਦਾ ਹੈ ਫਿਰ ਇਹ ਹੈ ਕਿ ਨਿਸ਼ਾਨ ਸਾਹਿਬ ਹਰ ਇੱਕ ਲਈ ਫੂਡ, ਪਨਾਹ, ਸ਼ੈਲਟਰ, ਦੁਖੀਏ ਦਾ ਦੁੱਖ ਦੂਰ ਕਰਨ, ਇਹ ਉਹ। ਲੇਕਿਨ ਸੱਚਮੁੱਚ ਜੇ ਇਸ ਦੀ ਐਪਲੀਕੇਬਿਲਿਟੀ ਦੇਖਣੀ ਹੋਏ ਤਾਂ ਕੋਵਿਡ-19 ਦੇ ਚਲਦਿਆਂ ਦੁਨੀਆ ਭਰ 'ਚ ਜਿੱਥੇ ਜਿੱਥੇ ਸਿੱਖ ਸੀ ਉਹਨਾਂ ਨੇ ਗੁਰਦੁਆਰਿਆਂ ਨੂੰ ਬੇਸ ਬਣਾ ਕੇ ਜਿਵੇਂ ਇਨਸਾਨੀਅਤ ਦੀ ਸੇਵਾ ਕੀਤੀ, ਉਹਨੇ ਦੁਨੀਆ ਭਰ ਦੇ ਵਿੱਚ ਸਿੱਖਾਂ ਨੂੰ ਜਿੱਥੇ ਇੱਕ ਪਾਸੇ ਐਡਮਿਰੇਸ਼ਨ ਹੈ, ਦੂਸਰੇ ਪਾਸੇ ਆਪਣੀ ਪਛਾਣ ਬਣਾਉਣ 'ਚ ਔਰ ਸਿੱਖ ਧਰਮ ਦੀ ਇਨਸਾਨੀਅਤ ਦੀ ਆਈਡੀਓਲੋਜੀ ਨੂੰ ਪ੍ਰਮੋਟ ਕਰਨ 'ਚ ਬੜਾ ਵੱਡਾ ਰੋਲ ਅਦਾ ਕੀਤਾ। ਦੁਬਈ, ਜਦੋਂ ਅਸੀਂ ਦੁਬਈ ਦੇਖਦੇ ਹਾਂ, UAE, ਹਾਲਾਂਕਿ ਜਦੋਂ ਇਸਲਾਮਿਕ ਮੁਲਕਾਂ ਦੇ ਵਿੱਚ ਕਿਸੇ ਹੋਰ ਮਜ਼ਹਬ ਦੀ ਥਾਂ ਦਾ ਹੋਣਾ, ਔਰ ਇਸ ਗੱਲ ਦਾ ਧਿਆਨ ਰਿਹਾ ਕਿ ਦੁਬਈ ਦਾ ਗੁਰਦੁਆਰਾ ਸਾਹਿਬ ਇਸ ਵੇਲੇ ਭਾਰਤ ਤੋਂ ਬਾਹਰ ਜਾਂ ਹੁਣ ਪਾਕਿਸਤਾਨ ਕਰਤਾਰਪੁਰ ਕੋਰੀਡੋਰ ਇਹਦਾ ਪ੍ਰੋਮੀਨੈਂਸ ਹੈ, ਸਭ ਤੋਂ ਜ਼ਿਆਦਾ ਕਸ਼ਿਸ਼ ਵਾਲੀ ਥਾਂ ਬਣ ਚੁੱਕੀ ਹੈ। ਕੋਵਿਡ ਤੋਂ ਪਹਿਲਾਂ 1 ਮਿਲੀਅਨ ਲੋਕ ਸਾਲ ਦੇ ਵਿੱਚ ਜਿਹੜਾ ਉੱਥੇ ਵਿਜ਼ਿਟ ਕਰਦੇ ਨੇ, ਜਿਨ੍ਹਾਂ 30% ਉਹ ਨੇ ਜਿਹੜੇ UAE ਬਾਹਰਲੇ ਮੁਲਕਾਂ ਤੋਂ ਆਉਂਦੇ ਨੇ। ਔਰ ਇਹ ਜਿਹੜਾ ਇਸ ਗੁਰਦੁਆਰੇ ਦੇ ਵਿੱਚ ਜਿਹੜਾ ਟੋਟਲ ਕੰਸਟਰਕਸ਼ਨ ਏਰੀਆ 1,20,000 ਸਕੁਅਰ ਫੀਟ ਹੈ, 25,400 ਸਕੁਅਰ ਫੀਟ ਪਲਾਟ ਜਿਹੜਾ ਹੈ ਇਹ ਇਸ ਦੀ ਜਿਹੜੀ ਡੋਨੇਸ਼ਨ ਹੈ ਇਹਦੇ ਲਈ ਲੈਂਡ ਦੀ, ਇਹ ਉਹਨਾਂ ਦੇ UAE ਦੇ ਵਾਈਸ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਤੇ ਰੂਲਰ ਵੀ ਨੇ ਦੁਬਈ ਦੇ, ਸ਼ੇਖ ਮੁਹੰਮਦ ਬਿਨ ਰਸ਼ੀਦ ਅਲ ਮਖਤੂਮ ਨੇ ਦਿੱਤੀ ਸੀ 2008 ਦੇ ਵਿੱਚ। ਦਰਸ਼ਕ ਦੇਖ ਸਕਦੇ ਨੇ ਇਸ ਨੂੰ। ਔਰ ਇਹ ਰਿਪੋਰਟਿੰਗ ਦੁਨੀਆ ਭਰ ਦੇ ਮੀਡੀਆ 'ਚ ਹੋਈ ਹੈ। ਦੁਬਈ ਗੁਰਦੁਆਰਾ ਕੰਟੀਨਿਊ ਟੂ ਸਰਵ ਹਿਊਮੈਨਿਟੀ ਈਵਨ ਡਿਊਰਿੰਗ ਪੈਂਡੈਮਿਕ। ਔਰ ਇਹ ਜਿਹੜਾ ਫਰੋਮ ਈਅਰ 2012 to 2019 the Gurdwara has hosted iftar throughout the holy month of Ramadan। ਹੁਣ ਇਹ ਵੀ ਉੱਥੋਂ ਦੇ ਇਸਲਾਮਿਕ ਮੀਡੀਆ 'ਚ ਵੀ ਔਰ ਬੜੀ ਪ੍ਰੋਮੀਨੈਂਸ ਦੇ ਨਾਲ ਛਪਦਾ ਰਿਹਾ ਕਿ ਕਿਵੇਂ ਜਿਹੜਾ ਉਹਨਾਂ ਨੇ ਇਫਤਾਰ ਲਗਾਤਾਰ ਜਿੰਨੀ ਦੇਰ ਰਮਜ਼ਾਨ ਚੱਲਦਾ, ਔਰ ਉਹਦੇ ਲਈ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਮਿਸਟਰ ਕੰਧਾਰੀ,
ਉਹ ਕਹਿੰਦੇ ਨੇ we put up separate partitions for men and women inside the ਗੁਰਦੁਆਰਾ. We have a Maulvi and hundreds of people break their fast after he leads the prayers. We couldn't do it for the last 2 Ramadans because of pandemic, and so many people wrote to me how much they missed it. So ਇੱਕ ਪਾਸੇ ਤਾਂ ਜ਼ਾਹਰ ਹੈ UAE ਇੱਕ ਇਸਲਾਮਿਕ ਕੰਟਰੀ ਹੈ, ਪਰ ਉਹਦੇ 'ਚ ਇੱਕ ਮਜ਼ਹਬੀ ਹਮਾਂਗੀ ਦੀ ਇਸ ਤੋਂ ਖੂਬਸੂਰਤ ਮਿਸਾਲ ਕੀ ਹੋ ਸਕਦੀ ਹੈ। ਔਰ ਹੁਣ ਇਸ ਪੀਰੀਅਡ ਜਿਹੜੀਆਂ ਉਹਨਾਂ ਨੇ ਗੁਰੂ ਨਾਨਕ ਦਰਬਾਰ ਇਸ ਗੁਰਦੁਆਰਾ ਸਾਹਿਬ ਦਾ ਨਾਂ ਹੈ, ਔਰ ਇਸ ਸਾਰੇ ਨੇ ਜਦੋਂ ਬਰੀਫ ਕਰ ਰਹੇ ਨੇ ਕਿ ਆਲਮੋਸਟ ਆਮ ਦਿਨਾਂ 'ਚ 1500 ਲੋਕ ਰੋਜ਼ਾਨਾ ਜਿਹੜੇ ਨੇ ਉਹ ਲੰਗਰ ਛਕਦੇ ਨੇ, ਪਰ ਖਾਸ ਦਿਨਾਂ ਦੇ ਉੱਤੇ 50,000 ਔਨ ਸਪੈਸ਼ਲ ਡੇਜ਼। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਬਈ ਕਿਸ ਲੈਵਲ ਦੇ ਉੱਤੇ ਜਿਹੜੇ ਉੱਥੇ ਰਹਿਣ ਵਾਲੇ ਮੁਸਲਮਾਨ ਹਿੰਦੂ ਵਿਜ਼ਿਟਰ ਨੇ ਉਹ ਆਪਣੇ ਆਪ ਨੂੰ ਮਹਿਸੂਸ ਕਰਦੇ ਨੇ ਕਿ ਉੱਥੇ ਲੰਗਰ ਛਕਣ ਦੇ ਲਈ ਆਉਂਦੇ ਨੇ। ਬਟ ਉਹਨਾਂ ਨੇ ਇਹ ਕਿਹਾ ਕਿ ਜਦੋਂ ਦਾ ਲੋਕਡਾਊਨ ਸ਼ੁਰੂ ਹੋਇਆ ਉਸ ਕਿਸਮ ਦਾ ਲੰਗਰ ਤਾਂ ਅਸੀਂ ਨਹੀਂ ਲਾ ਸਕੇ। when the first lockdown in the UAE was announced and we couldn't have our langar, we went to labor camps in different emirates and distributed 150,000 kilos of raw food har thaan te ja ke. There were many blue collared workers desperate to get back, so we organized 15 chartered flights to India free of cost. 15 chartered flights भी क्योंकि ज़ाहिर है ਉੱਥੋਂ ਭਾਰਤ ਤੋਂ ਆਉਂਦੇ ਨੇ ਵਰਕਰ ਕੰਮ ਕਰਨ ਵਾਲੇ। ਫਿਰ ਉਹਨਾਂ ਨੇ ਕਿਹਾ when vaccination started we managed to source it and conducted a camp in February this year to inoculate 5,000 people. ਹੁਣ ਗੁਰਦੁਆਰੇ 'ਚ ਵੈਕਸੀਨੇਸ਼ਨ ਦਾ ਸੈਂਟਰ 5,000 ਲੋਕ। This was inclusive and open to all. People from all religions and social strata were vaccinated free of charge. ਕਿ ਉਹਨਾਂ ਨੂੰ ਕੋਈ ਚਾਰਜ ਨਹੀਂ ਦੇਣਾ ਪਿਆ, ਇਹ ਜਿਹੜਾ ਸਾਰਿਆਂ ਦੇ ਲਈ ਸੀ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਹੋਰ ਵੀ ਕਈ ਕੁਝ ਕਰਨਾ ਚਾਹੁੰਦੇ ਹਾਂ, ਅਸੀਂ we wanted to do something useful and everyone told us that we should do something with oxygen given the paucity back home India. Using my business connections in China, we managed to procure a total of 770 concentrates and shipped them to various parts of India. We sent them to Punjab, Delhi, Mumbai, Bengaluru, Chennai, Madhya Pradesh and Jharkhand. 770 ਇਹ ਜਿਨ੍ਹਾਂ ਨੂੰ ਇਹ ਦੇਸ਼ ਧਰੋਹੀ ਔਰ ਕੀ ਨਹੀਂ ਕਹਿੰਦੇ ਦਹਿਸ਼ਤਗਰਦ, ਇਹ ਸਿੱਖ ਕਰ ਰਹੇ ਨੇ ਉੱਥੇ ਜਿੱਥੇ ਹਕੂਮਤ ਦੇ ਕੋਲ ਨਹੀਂ ਹੈ ਵੀ ਉਹਨਾਂ ਨੇ ਆਕਸੀਜਨ ਦੇਣੀ ਹੈ। ਫਿਰ ਉਹਨਾਂ ਨੇ ਕਿਹਾ ਜੀ ਵੀ ਅਸੀਂ ਅੱਡ-ਅੱਡ ਗੁਰਦੁਆਰਿਆਂ 'ਚ ਵੀ ਭੇਜਿਆ, ਉਹਨਾਂ ਨੇ ਅੱਗੋਂ ਪੂਰੀ ਡਿਟੇਲ ਦਿੱਤੀ ਹੈ। ਫਿਰ ਕਨਕਲੂਡ ਉਹਨਾਂ ਨੇ ਕੀਤਾ ਇੰਟਰਨੈਸ਼ਨਲ ਮੀਡੀਆ ਨੂੰ ਬਰੀਫ ਕਰਦੇ ਆ ਕਿ ਮੈਂ ਇਸ ਥਾਂ ਨੂੰ ਇੱਕ ਗੁਰਦੁਆਰਾ ਜਾਂ ਇੱਕ ਰਿਲੀਜੀਅਸ ਇਬਾਦਤਗਾਹ ਤੱਕ ਨਹੀਂ ਸਮਝਦਾ। For me, I feel it as a center of humanity and not just as a Gurdwara for the Sikhs. I was guided by the one thought of Guru Nanak Sahib that we need to promote humanity. We can only be the best Sikh or Hindu or Muslim if we are the best human beings. मैं समझदा भी ये sum up करदा है सिक्खी ਦੀਆਂ ਟੀਚਿੰਗਸ ਨੂੰ। ਇਹ ਫਖਰ ਔਰ ਮਾਣ ਵਾਲੀ ਗੱਲ ਹੈ ਕਿ ਦੁਬਈ ਦੇ ਇਸ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਨੇ ਸੱਚਮੁੱਚ ਗੁਰੂ ਨਾਨਕ ਸਾਹਿਬ ਦਾ ਇਹ ਮੈਸੇਜ ਇੱਕ ਪਿਤਾ ਇੱਕ ਕੇ ਹਮ ਬਾਰਕ ਕਿ ਕੋਈ ਉਸ ਅਲਮਾਈਟੀ ਵਾਹਿਗੁਰੂ ਰੱਬ ਅੱਲਾਹ ਤਾਲਾ ਰਾਮ ਉਸ ਦੇ ਅਸੀਂ ਬੱਚੇ हैं और उस ਫਿਲਾਸਫੀ ਨੂੰ ਉਹਨਾਂ ਨੇ ਪ੍ਰੈਕਟੀਕਲੀ ਕਰਕੇ ਦਿਖਾਇਆ। ਔਰ ਕਨਕਲੂਜਨ 'ਚ ਜਿਵੇਂ ਅਸੀਂ ਭਗਤ ਕਬੀਰ ਜੀ ਦੀ ਬਾਣੀ ਤੇ ਵਿਚਾਰ ਕਰਦੇ ਹਾਂ, ਗੌੜੀ ਪੂਰਵੀ 12ਵੀਂ, ਮਨ ਰੇ ਛਾਡੋ ਭਰਮ प्रगट होए नाचो, या माया के डांडे, सूर के सन्मुख रन ते डर पै, सती के सांचै भांडे, डगमग छाड़ रे मन बौरा, अब तो जरे मरे सिद्ध पाइए, लीनो हाथ संधौरा रहाओ। जिवें रहाओ दी तुक दे दुआले ही सारा शब्द घुमदा है। हुण इहदे च डगमग तो असीं वाकिफ हैं कि जदों ਮਾਝੇ 'ਚ ਕਹਿੰਦੇ ਨੇ ਵੜਵੇ ਜੀਆ ਨਿਕਲਵੇ ਜੀਆ, ਕਿ ਮਨ ਇੱਕ ਗੱਲ ਦੇ ਉੱਤੇ ਖਲੋਂਦਾ ਨਹੀਂ ਹੈ, ਡਿਸਾਈਡ ਨਹੀਂ ਕਰ ਪਾਉਂਦਾ, ਕਦੇ ਇਹ ਡਗਮਗ ਡੋਲਣਾ। ਤੇ ਉਹ ਕਹਿੰਦੇ ਨੇ ਕਿ ਹੇ ਮੇਰੇ ਬੌਰੇ, ਬੌਰਾ ਬਾਵਲੇ ਨੂੰ ਸ਼ਦਾਈ ਕਮਲਾ, ਹੇ ਮੇਰੇ ਬੌਰੇ ਸ਼ਦਾਈ ਕਮਲੇ ਮਨ, ਡਗਮਗ ਛਾੜ ਰੇ ਮਨ ਬੌਰਾ, ਇਹ ਛੱਡ ਦੇ ਜਿਹੜੀ ਡਗਮਗ ਹੈ ਤੇ ਕੀ ਕਰ, ਅਬ ਤੋਂ ਜਰੇ ਮਰੇ ਸਿੱਧ ਪਾਈਏ,
ਲੀਨੋ ਹਾਥ ਸੰਧੌਰਾ। ਹੁਣ ਸੰਧੌਰਾ ਕਹਿੰਦੇ ਨੇ ਸੰਧੂਰਿਆ ਹੋਇਆ ਨਾਰੀਅਲ, ਨਾਰੀਅਲ ਦੇ ਉੱਤੇ। ਔਰ ਇਹ ਗੱਲ ਜਾ ਕੇ ਜੁੜਦੀ ਹੈ ਬਾਹਮਣਾਂ ਦੀ ਸਤੀ ਦੀ ਰਸਮ ਦੇ ਨਾਲ ਕਿ ਜਦੋਂ ਔਰਤ ਨੂੰ ਮਜਬੂਰ ਕੀਤਾ ਜਾਂਦਾ ਸੀ ਹਿੰਦੂ ਕਾਨੂੰਨ ਮੁਤਾਬਕ, ਸ਼ਾਸਤਰਾਂ ਮੁਤਾਬਕ, ਕਿ ਉਹ ਆਪਣੇ ਹਸਬੈਂਡ ਦੀ ਪਾਇਰ ਦੇ ਉੱਤੇ, ਚਖਾ ਦੇ ਉੱਤੇ ਹੀ ਸੜੇ, ਤੇ ਪਹਿਲਾਂ ਉਸ ਦੀ ਇੱਕ ਦੇਵੀ ਦੀ ਤਰ੍ਹਾਂ, ਉਹਨੂੰ ਸਤੀ ਦੇਵੀ ਕਹਿੰਦੇ ਸੀ, ਉਹਦੀ ਪੂਜਾ ਕੀਤੀ ਜਾਂਦੀ ਸੀ, ਉਹਨੂੰ ਪੂਰਾ ਦੇਵੀ ਬਣਾਇਆ ਜਾਂਦਾ ਸੀ ਵੀ ਹੁਣ ਤਾਂ ਤੂੰ ਚੱਲੀ ਹੈ। ਔਰ ਫਿਰ ਉਹਦੇ ਹੱਥ ਦੇ ਵਿੱਚ ਇੱਕ ਨਾਰੀਅਲ ਫੜਾਇਆ ਜਾਂਦਾ ਸੀ ਜਿਹਦੇ ਤੇ ਸੰਦੂਰ ਜਿਹੜਾ ਉਹ ਭੁੱਕਿਆ ਹੁੰਦਾ ਸੀ, ਉਹਨੂੰ ਫੜਾ ਕੇ ਕਹਿੰਦੇ ਸੀ ਵੀ ਹੁਣ ਤੂੰ ਬਹਿ ਜਾ ਚਖਾ ਤੇ ਜੇ ਉਹਨੇ ਸੰਦੂਰ ਉਹ ਫੜ ਲਿਆ ਹੋਇਆ ਹੈ ਜਿਹੜਾ ਉਹਨੂੰ ਫੜਨਾ ਪੈਂਦਾ ਸੀ, ਤੇ ਉਹ ਡਰਦੀ ਵਿੱਚ ਜਾ ਨਾ ਰਹੀ ਹੋਏ ਬਲਦੀ ਅੱਗ ਦੇ, ਤਾਂ ਉਹਨੂੰ ਚੁੱਕ ਕੇ ਸੁੱਟ ਦਿੱਤਾ ਜਾਂਦਾ ਸੀ। ਤੇ ਕਬੀਰ ਸਾਹਿਬ ਉਸ ਪਾਰਟ ਨੂੰ ਆਪਣੀ ਗੱਲ ਕਹਿਣ ਲਈ ਕਿ ਜਦੋਂ ਤੁਸੀਂ ਇੱਥੇ ਤੱਕ ਪਹੁੰਚ ਜਾਓ ਕਿ ਭਾਈ ਤੁਹਾਡੇ ਲਈ ਰੱਬ ਤੋਂ ਬਿਨਾ ਕੁਝ ਨਹੀਂ ਹੈ, ਕਿ ਵੀ ਹੁਣ ਤਾਂ ਮੈਂ ਸੰਧੌਰਾ ਫੜ ਲਿਆ ਹੱਥ, ਹੁਣ ਤਾਂ ਮੈਨੂੰ ਸੜਨਾ ਪੈਣਾ। ਮਤਲਬ ਇਹ ਹੈ ਕਿ ਇਸ ਦੁਨੀਆ 'ਚ ਆਏ ਹੈ, ਰੱਬ ਦੇ ਇਸ ਰਸਤੇ ਨੂੰ ਚੁਣਿਆ, ਹੁਣ ਪਿੱਛੇ ਹਟਣ ਦੀ ਗੱਲ ਨਹੀਂ ਹੈ। ਅਬ ਤੋਂ ਜਰੇ ਮਰੇ ਹੁਣ ਤਾਂ ਸੜਨਾ ਪੈਗਾ। ਔਰ ਉਸ ਦੀ ਸ਼ੁਰੂਆਤ ਉਹਨਾਂ ਨੇ ਪਹਿਲਾਂ ਉਹੀ ਡਾਊਟ ਜਿਹੜਾ ਮਨ ਦੇ ਵਿੱਚ ਕਨਫਿਊਜ਼ਨ, ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ, ਕਿ ਇਹ ਘੁੰਡ ਜਿਹੜਾ ਕੱਢਿਆ ਹੋਇਆ ਇਹਨੂੰ ਚੁੱਕੋ, ਖੁੱਲ ਕੇ ਨੱਚੋ। ਬਿਲਕੁਲ ਇਹ ਨਹੀਂ ਕਿ ਡਾਂਸ ਕਰੋ, ਨੱਚਣਾ ਇਹ ਹੈ ਕਿ ਰੱਬ ਦੇ ਰਸਤੇ ਨੂੰ ਬਿਨਾਂ ਕਿਸੇ ਭਰਮ ਤੋਂ ਅਪਣਾਓ। ਮਨ ਰੇ ਛਾਡੋ ਭਰਮ, ਭਰਮ ਚੋਂ ਨਿਕਲੋ, ਦੁਬਿਧਾ ਚੋਂ ਨਿਕਲੋ, ਡਿਊਅਲਿਟੀ ਚੋਂ ਨਿਕਲੋ, ਕਨਫਿਊਜ਼ਨ ਚੋਂ ਨਿਕਲੋ, ਭੰਬਲ ਭੂਸੇ ਚੋਂ ਨਿਕਲੋ। ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ, ਖੁੱਲ ਕੇ ਸਾਹਮਣੇ ਆਓ। ਇਹ ਆ ਮਾਇਆ ਕੇ ਡਾਂਡੇ ਹੋਏ, ਮਾਇਆ ਦੇ ਪੁਤਲੇ, ਮਾਇਆ ਦੇ ਠੱਗ, ਜਿਹਨੂੰ ਉਹ ਮਨ ਜਿਹਨੂੰ ਮਾਇਆ ਨੇ ਠੱਗਿਆ ਹੋਇਆ ਕਿ ਇਸ ਚੋਂ ਨਿਕਲੋ। ਸੂਰ ਕੇ ਸਨਮੁਖ ਰਨ ਤੇ ਡਰ ਪੈ। ਹੁਣ ਸੂਰਬੀਰ ਦੀ ਗੱਲ ਹੈ ਕਿ ਉਹ ਸੂਰਬੀਰ ਕਾਹਦਾ ਹੈ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਡਰ ਕੇ ਪਿੱਛੇ ਦੌੜੇ। ਸਤੀ ਕੇ ਸਾਂਚੇ ਭਾਂਡੇ। ਹੁਣ ਜਿਸ ਔਰਤ ਨੂੰ ਸਤੀ ਕਰਨਾ ਹੈ, ਸੰਧੂਰਿਆ ਨਾਰੀਅਲ ਫੜਾ ਕੇ, ਉਹ ਜਾਣ ਤੋਂ ਪਹਿਲਾਂ ਕਹੇ ਜੀ ਮੈਂ ਭਾਂਡੇ ਇਕੱਠੇ ਕਰ ਲਾਂ ਜਰਾ, ਕਿ ਵੀ ਉਹ ਫਿਰ ਸਤੀ ਤਾਂ ਨਾ ਹੋਈ ਨਾ, ਉਹ ਤਾਂ ਭਾਂਡੇ ਵੀ। ਹੁਣ ਇਹ ਆਪਣੇ ਮਨ ਨੂੰ ਸਮਝਾ ਰਹੇ ਨੇ ਔਰ ਸਾਨੂੰ ਇਹ ਸਮਝਾ ਰਹੇ ਨੇ ਕਿ ਭਾਈ ਜਦੋਂ ਇਸ ਰਸਤੇ ਤੇ ਤੁਰ ਪਈਏ, ਅਬ ਤੋਂ ਜਰੇ ਮਰੇ ਸਿੱਧ ਪਾਈਏ, ਫਿਰ ਡਗਮਗ ਨਹੀਂ ਹੈ। ਕਾਮ ਕ੍ਰੋਧ ਮਾਇਆ ਕੇ ਲੀਨੇ ਇਹ ਬਿਦ ਜਗਤ ਬਿਗੂਤਾ, ਕਹਿ ਕਬੀਰ ਰਾਜਾ ਰਾਮ ਨਾ ਛੋਡੋ ਸਗਲ ਊਚ ਤੇ ਊਚਾ। ਕਿ ਵੀ ਇਹ ਦੁਨੀਆ ਕਾਮ ਔਰ ਕ੍ਰੋਧ, ਲਸਟ, ਗਰੀਡ, ਅਟੈਚਮੈਂਟ, ਈਗੋ, ਇਸ 'ਚ ਫਸੀ ਹੋਈ ਹੈ। ਔਰ ਬਿਗੂਤਾ ਹੁੰਦਾ ਖੁਆਰ ਹੋਣਾ, ਕਿ ਇਹ ਜਿਹੜੀ ਦੁਨੀਆ ਹੈ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਖੁਆਰ ਹੋ ਰਹੀ ਹੈ। ਤੇ ਕਬੀਰ ਸਾਹਿਬ ਕਹਿੰਦੇ ਨੇ ਰਾਜਾ ਰਾਮ ਨਾ ਛੋਡੋ। ਉਹ ਰਮਿਆ ਹੋਇਆ ਵਾਹਿਗੁਰੂ ਜਿਹੜਾ ਰਾਜਿਆਂ ਦਾ ਰਾਜਾ ਹੈ, ਮੈਂ ਉਸ ਰੱਬ ਨੂੰ ਨਹੀਂ ਛੱਡਣਾ। ਸਗਲ ਊਚ ਤੇ ਉੱਚਾ, ਉਹੀ ਉੱਚੇ ਤੋਂ ਉੱਚਾ ਹੈ। ਬਾਕੀ ਜਿਹੜੀ ਹੈ ਦੁਨੀਆ ਦੇ ਨਾਲ ਲੱਗ ਕੇ ਮਾਇਆ ਦੇ ਵਿੱਚ ਫਸਣਾ, ਇਹ ਖਵਾਰੀ ਤੋਂ ਬਿਨਾ ਕੁਛ ਨਹੀਂ ਹੈ। ਡਗਮਗ ਛਾੜ ਰੇ ਮਨ ਬੋਰਾ, ਅਬ ਤੋਂ ਜਰੇ ਮਰੇ ਸਿੱਧ ਪਾਈਏ ਲੀਨੋ ਹਾਥ ਸੰਧੌਰਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਨਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tveri4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TVeri4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।